ਸੱਜਣੋ ਤੇ ਮਿੱਤਰੋ, ਪੰਜਾਬ ਦੀ ਤੇ ਹਿੰਦੁਸਤਾਨ ਦੀ ਵੰਡ ਨੂੰ 78 ਵਰੇ ਲੰਘ ਗਏ ਨੇ। ਅੱਜ ਵੀ ਸਾਡੇ ਸਾਹਮਣੇ ਕਈ ਤਰ੍ਹਾਂ ਦੇ ਸਵਾਲ ਉਵੇਂ ਹੀ ਖੜੇ ਨੇ। ਕਿਆ ਇਸ ਵੰਡ ਦੇ ਪਿੱਛੇ ਔਰ ਖ਼ਾਸ ਤੌਰ ਤੇ ਪੰਜਾਬ ਦੀ ਖੂਨੀ ਵੰਡ ਦੇ ਪਿੱਛੇ ਕੀ ਮੁਹਰਕਾਤ ਸਨ? ਕੌਣ ਜ਼ਿੰਮੇਦਾਰ ਸਨ? ਕਿਆ ਇਹ ਆਪਣੇ ਆਪ ਹੀ ਇੰਨੇ ਕਤਲਾਮ ਹੋ ਗਏ ਜਾਂ ਕੋਈ ਮੁਨਜ਼ਮ ਸਾਜ਼ਿਸ਼ ਸੀ ਇਹਦੇ ਪਿੱਛੇ? ਕਿਆ ਉਹਨੇ ਜ਼ਿੰਮੇਦਾਰਾਂ ਦੇ ਨਾਂ ਸਾਹਮਣੇ ਆ ਗਏ ਨੇ? ਅੱਜ ਅਸੀਂ ਇਸ ਮੌਜੂ ਤੇ ਹੀ ਗੱਲ ਕਰਾਂਗੇ ਕਿ ਕਿਆ ਅਸੀਂ ਉਹਨਾਂ ਨਾਵਾਂ ਨੂੰ ਸਾਹਮਣੇ ਲਿਆਉਣ ਦੇ ਕਾਬਿਲ ਹੋ ਗਏ ਹਾਂ, ਔਰ ਕਿਆ ਪੰਜਾਬ ਦੀ ਖੂਨੀ ਵੰਡ ਦੇ ਜ਼ਿੰਮੇਦਾਰ ਕਿਆ ਪੰਜਾਬੀ ਸਿਰਫ ਸਨ, ਜਾਂ ਉਸ ਵੇਲੇ ਦੀਆਂ ਸਿਆਸੀ ਜਮਾਤਾਂ ਸਨ, ਜਾਂ ਉਸ ਵੇਲੇ ਦੀ ਹਕੂਮਤ ਸੀ। ਮੇਰਾ ਨਾਮ ਹੈ ਅਰਸ਼ਦ ਭੱਟੀ ਤੇ ਮੈਂ ਅੱਜ ਤੁਹਾਡੇ ਸਾਹਮਣੇ ਹੋਇਆ ਆਪਣਾ ਪ੍ਰੋਗਰਾਮ ਪੰਜ ਰੰਗ ਲੈ ਕੇ। ਤੇ ਮੇਰੇ ਨਾਲ ਸਾਡੇ ਸੀਨੀਅਰ ਦਾਨਿਸ਼ਵਰ ਮੌਜੂਦ ਨੇ, ਜਨਾਬ ਇਕਬਾਲ ਸ਼ਾਹਿਦ ਸਾਹਿਬ। ਇਹਨਾਂ ਨਾਲ ਗੱਲਬਾਤ ਕਰਨੇ ਆ ਤੇ ਪੁੱਛਨੇ ਆ ਕਿ ਕਿਆ ਇਕਬਾਲ ਸਾਹਿਬ ਇੰਨੇ ਵਰੇ ਲੰਘਣ ਤੋਂ ਬਾਅਦ ਅੱਜ ਇਸ ਸਵਾਲ ਦਾ ਜਵਾਬ ਲੱਭਣਾ ਜ਼ਰੂਰੀ ਹੈ, ਜਾਂ ਇਸ ਗੱਲ ਨੂੰ ਹੁਣ ਛੱਡ ਦੇਵੀਏ ਤੇ ਅੱਗੇ ਚੱਲੀਏ? अस्सलाम वालेकुम जी। ਭੱਟੀ ਸਾਹਿਬ, ਕੋਈ ਛੋਟਾ ਵਾਕਿਆ ਹੋਇਆ ਹੈ। 8 ਲੱਖ ਪੰਜਾਬੀ ਮਾਰੇ ਗਏ। ਔਰ ਇਹ ਗੱਲ ਮੈਨੂੰ ਦੱਸੋ ਕਿ ਹੋਲੋਕਾਸਟ ਇਸ ਤੋਂ ਵੱਡਾ ਇਨਸਾਨੀ ਤਾਰੀਖ ਦੇ ਵਿੱਚ ਹੋਰ ਕਿਹੜਾ ਹੈ? ਕਿਆ ਹੋਰ ਕੌਮਾਂ ਨੇ ਆਪਣੇ ਹੋਲੋਕਾਸਟਾਂ ਦਾ ਜ਼ਿਕਰ ਕਰਨਾ ਛੱਡ ਦਿੱਤਾ ਹੈ? ਜੂਸ ਨੂੰ ਤੁਸੀਂ ਦੇਖ ਲਵੋ। ਜਰਮਨੀ ਦੇ ਵਿੱਚ ਜਿਹੜੇ ਜੂਸ ਦੀਆਂ ਹਲਾਕਤਾਂ ਹੋਈਆਂ, ਮਾਰੇ ਗਏ, ਅੱਜ ਉਹਨਾਂ ਦਾ ਜ਼ਿਕਰ ਜਿਹੜਾ ਹੈ, ਬੱਚੇ ਬੱਚੇ ਉਹਨਾਂ ਦੀ ਜ਼ੁਬਾਨ ਤੇ ਵੇ, ਪੂਰੀ ਵੈਸਟਰਨ ਵਰਲਡ ਦੇ ਵਿੱਚ ਉਹਦਾ ਜ਼ਿਕਰ ਹੈ। ਔਰ ਉਹਦੇ ਖਿਲਾਫ ਗੱਲ ਕਰਨਾ ਕਾਨੂੰਨੀ ਜੁਰਮ ਹੈ। ਅਗਰ ਕੋਈ ਉਸ ਹੋਲੋਕਾਸਟ ਨੂੰ ਨਹੀਂ ਮੰਨਦਾ, ਕਹਿੰਦਾ ਹੈ ਕਿ ਇਸ ਤਰ੍ਹਾਂ ਨਹੀਂ ਹੋਇਆ, ਉਹ ਕਾਨੂੰਨੀ ਜੁਰਮ ਹੈ। ਤੇ ਕਿਆ ਅਸੀਂ ਆਪਣੇ ਪੁਰਖਾਂ ਦੀਆਂ ਐਸੀਆਂ ਨਲਾਇਕ ਔਲਾਦਾਂ ਵਾਂ ਕਿ ਅਸੀਂ ਇਸ ਅਨੂਣੀ ਨੂੰ ਭੁੱਲ ਜਾਈਏ, ਇਸ ਦੁੱਖ ਦੇਣ ਵਾਲੇ ਵਾਕਿਏ ਨੂੰ ਭੁੱਲ ਜਾਈਏ, ਦੀ ਖੋਜਕਾਰੀ ਨਾ ਕਰੀਏ? ਇਹ ਇਸ ਵਾਸਤੇ ਵੀ ਜ਼ਰੂਰੀ ਹੈ ਕਿ ਜਿਹੜਾ ਮੁਤਾਲਿਆ ਪਾਕਿਸਤਾਨ ਅਸੀਂ ਕਿਤਾਬਾਂ ਦੇ ਵਿੱਚ ਪੜ੍ਹਿਆ ਹੈ, ਉਹਦੇ ਵਿੱਚ ਤੇ ਇਹਦਾ ਜ਼ਿਕਰ ਹੀ ਕੋਈ ਨਹੀਂ। ਉਹਦੇ ਵਿੱਚ ਲੱਖੂ ਜਾਨੇ ਦੇਕਰ ਪਾਇਆ ਤੇ ਗੱਲ ਖਤਮ ਹੋ ਜਾਂਦੀ ਹੈ। ਪੰਜਾਬੀ ਕਿਸ ਤਰ੍ਹਾਂ ਮਰੇ, ਕਿੰਨੇ ਪੰਜਾਬੀ ਮਰੇ, ਕੌਣ ਜ਼ਿੰਮੇਦਾਰ ਸੀ? ਜੇ ਅਸੀਂ ਇਹ ਪ੍ਰੋਗਰਾਮ ਮੈਂ ਆਪਣੇ ਸੁਣਨ ਵਾਲਿਆਂ ਨੂੰ ਵੀ ਕਹਾਂਗਾ ਕਿ ਸਾਰਾ ਸੁਣਨ, ਤਾਂ ਕਿ ਜੇ ਕੋਈ ਦਾਨਿਸ਼ਵਰ ਸਾਨੂੰ ਆਖੇ ਕਿ ਨਹੀਂ ਜੀ ਉਹ ਤੋਂ ਔਰ ਲੋਗੋਂ ਨੇ ਕੀਆ, ਤੇ ਫਿਰ ਅਸੀਂ ਉਹਦੇ ਮੋਢੇ ਤੇ ਹੱਥ ਰੱਖ ਕੇ ਉਹਨੂੰ ਦੱਸੀਏ ਕਿ ਅਸਲ ਵਾਕਿਆਤ ਕੀ ਸੀ। ਅੱਛਾ ਇਕਬਾਲ ਸਾਹਿਬ, ਇੱਕ ਗੱਲ ਇਹ ਵੀ ਕੀਤੀ ਜਾਂਦੀ ਏ ਕਿ ਦੇਖੋ ਜੀ, ਅਗਰ ਪੰਜਾਬ ਵਿੱਚ ਕਤਲਾਮ ਹੋਇਆ ਤੇ ਇਸ ਸਾਰੇ ਕਤਲਾਮ ਦੇ ਪਿੱਛੇ ਵੀ ਪੰਜਾਬੀ ਸਨ, ਤੇ ਪੰਜਾਬੀਆਂ ਨੇ ਹੀ ਪੰਜਾਬੀਆਂ ਨੂੰ ਕਤਲ ਕੀਤਾ ਔਰ ਪੰਜਾਬੀਆਂ ਨੇ ਹੀ ਪੰਜਾਬੀਆਂ ਨੂੰ ਲੁੱਟਿਆ। ਕਿਆ ਸਿਰਫ ਪੰਜਾਬੀ ਹੀ ਜ਼ਿੰਮੇਦਾਰ ਸਨ, ਜਾਂ ਪੰਜਾਬੀਆਂ ਨੇ ਇਹ ਆਪਣੇ ਆਪ ਹੀ ਹੋ ਗਿਆ? ਜੀ ਭੱਟੀ ਸਾਹਿਬ, ਇਹ ਬੜਾ ਬੜਾ ਅਹਿਮ ਸਵਾਲ ਹੈ ਔਰ ਅਸੀਂ ਇਸ ਸਵਾਲ ਦਾ ਜਵਾਬ ਢੂੰਢਣ ਦੀ ਕੋਸ਼ਿਸ਼ ਕਰਾਂਗੇ। ਲੇਕਿਨ ਪਹਿਲਾਂ ਵਾਰੀ ਵਾਰੀ ਗੱਲ ਕਰੀਏ। ਸਭ ਤੋਂ ਪਹਿਲਾਂ ਤੇ ਇਹ ਵੇਖੀਏ ਕਿ ਹੋਇਆ ਕੀ, ਵਾਕਿਆਤ ਕੀ ਹੋਏ ਤੇ ਉਹਦੀਆਂ ਵਜੂਹਾਤ ਕੀ ਬਣੀਆਂ। ਸਭ ਤੋਂ ਪਹਿਲੀ ਗੱਲ ਤੇ ਇਹ ਵੇ ਕਿ ਮਾਰਚ 1947 ਦੇ ਵਿੱਚ ਰਾਵਲਪਿੰਡੀ ਤੇ ਉਹਦੇ ਮਜ਼ਾਫਾਤ ਦੇ ਵਿੱਚ ਫਸਾਦਾਤ ਸ਼ੁਰੂ ਹੋਏ, ਤੇ ਫਿਰ ਉਸ ਤੋਂ ਲੱਗ ਕੇ ਅਗਸਤ, ਤੇ ਫਿਰ ਅਗਸਤ ਤੋਂ ਬਾਅਦ ਇਹ ਕਤਲਾਮ ਜਾਰੀ ਰਿਹਾ। ਇਹ ਤੇ ਹੋਈ ਵਾਕਿਆ। ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ, ਹਿੰਦੂ, ਸਿੱਖ, ਮੁਸਲਮਾਨ, ਸਦੀਆਂ ਤੋਂ ਪੁਰਅਮਨ ਤਰੀਕੇ ਨਾਲ ਰਹਿ ਰਹੇ ਸਨ। ਨਾ ਮਜ਼ਹਬੀ ਬੁਨਿਆਦਾਂ ਤੇ ਕੋਈ ਦੰਗਾ ਸੀ, ਨਾ ਕਿਸੇ ਹੋਰ ਮਸਲੇ ਦੇ ਉੱਤੇ ਆਪਸ ਦੇ ਵਿੱਚ ਕੋਈ ਏਡੇ ਵੱਡੇ ਪੈਮਾਨੇ ਤੇ ਗਤੋਗਾਰਤ ਹੋਈ। ਹੁਣ ਸਵਾਲ ਇਹ ਕਿ ਅਸੀਂ ਇਸ ਤਰ੍ਹਾਂ ਇਸ ਹੱਦ ਤੱਕ ਕਿਵੇਂ ਪਹੁੰਚੇ। ਇਹਦੇ ਵਿੱਚ ਸਭ ਨਾਲੋਂ ਪਹਿਲੀ ਗੱਲ ਇਹ ਵੇ ਕਿ ਜਿਸ ਵੇਲੇ ਹਿੰਦੁਸਤਾਨ ਦੀ ਵੰਡ ਹੋਣ ਲੱਗੀ, ਜਿਹਦੀ ਤਾਰੀਖ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਤੇ ਦੋ ਵੱਡੇ ਸੂਬੇ ਸਨ ਜਿਨ੍ਹਾਂ ਦੀ ਵੰਡ ਹੋਣੀ ਸੀ। ਇੱਕ ਬੰਗਾਲ ਤੇ ਇੱਕ ਪੰਜਾਬ ਦਾ ਸਵਾਲ ਸੀ ਕਿ ਕਿਆ ਪੰਜਾਬ ਪਾਕਿਸਤਾਨ ਨਾਲ ਰਹੇਗਾ ਜਾਂ ਪੰਜਾਬ ਜਿਹੜਾ ਹੈ ਇੰਡੀਆ ਨਾਲ ਜਾਏਗਾ। ਮੁਸਲਿਮ ਲੀਗ ਆਖਦੀ ਸੀ ਕਿ ਪੂਰਾ ਪੰਜਾਬ ਪਾਕਿਸਤਾਨ 'ਚ ਰਹਿਣਾ ਚਾਹੀਦਾ ਹੈ। ਕਾਂਗਰਸ ਆਖਦੀ ਸੀ ਕਿ ਪੂਰਾ ਪੰਜਾਬ ਜਿਹੜਾ ਹੈ ਉਹ ਇੰਡੀਆ ਵਿੱਚ ਜਾਣਾ ਚਾਹੀਦਾ ਹੈ। ਤੇ ਅਕਾਲੀ ਦਲ ਦੇ ਲੀਡਰ ਆਖਦੇ ਸਨ ਕਿ ਇਹਨੂੰ ਵੰਡ ਦਿਓ, ਜੇ ਇਹਨੇ ਪਾਕਿਸਤਾਨ 'ਚ ਜਾਣਾ ਹੈ ਤੇ ਇਹਨੂੰ ਵੰਡ ਦਿਓ। ਹੁਣ ਇਹਦੇ ਵਿੱਚ ਮੁਸਲਿਮ ਲੀਗ ਦੀਆਂ ਦਲੀਲਾਂ ਸਾਡੇ ਰਾਹਨੁਮਾਵਾਂ ਦੀਆਂ ਬੜੀਆਂ ਤਗੜੀਆਂ ਸਨ। ਅਗਰ ਬੜੇ ਸਰੀਰ ਦੀ ਵੰਡ ਮਜ਼ਹਬੀ ਬੁਨਿਆਦਾਂ ਤੇ ਹੋ ਰਹੀ ਹੈ ਤੇ ਫਿਰ ਪੰਜਾਬ 'ਚ ਤੇ ਅਕਸਰੀਅਤ ਦੇ ਵਿੱਚ ਮੁਸਲਮਾਨ ਸਨ। ਮੇਰਾ ਖਿਆਲ 55% ਆਬਾਦੀ ਜਿਹੜੀ ਹੈ ਮੁਸਲਮਾਨਾਂ ਦੀ ਸੀ, ਮੁਤਫਿਕ ਨੇ। ਔਰ ਬਾਕੀ ਜਿਹੜੇ ਨੇ ਉਹ ਹਿੰਦੂ ਤੇ ਸਿੱਖ ਸਾਰੇ ਰਲਾ ਕੇ ਤੇ ਉਹ ਸਨ। ਲੇਕਿਨ ਇਹ ਗੱਲ ਉਸ ਵੇਲੇ ਅੱਗੇ ਨਾ ਟੁਰੀ।
ਔਰ ਗੱਲ ਇੱਥੇ ਆ ਗਈ ਕਿ ਇਸ ਗੱਲ ਦਾ ਫੈਸਲਾ ਕੀਤਾ ਜਾਏ ਕਿ ਮੁਸਲਮਾਨਾਂ ਦੇ ਨੁਮਾਇੰਦੇ ਪੰਜਾਬ ਅਸੈਂਬਲੀ ਦੇ ਵਿੱਚ ਉਹ ਸਾਰੇ ਇੱਕ ਪਾਸੇ ਇਕੱਠੇ ਹੋ ਜਾਣ ਤੇ ਹਿੰਦੂ ਤੇ ਸਿੱਖ ਜਿਹੜੇ ਨੇ ਉਹਨਾਂ ਦੇ ਨੁਮਾਇੰਦੇ ਇੱਕ ਪਾਸੇ ਇਕੱਠੇ ਹੋ ਜਾਣ ਤੇ ਇਹ ਫੈਸਲਾ ਕਰਨ ਕਿ ਪੰਜਾਬ ਜਿਹੜਾ ਇੰਡੀਆ ਵਿੱਚ ਜਾਏਗਾ, ਪਾਕਿਸਤਾਨ 'ਚ ਰਹੇਗਾ ਜਾਂ ਪੰਜਾਬ ਵੰਡਿਆ ਜਾਏਗਾ। ਭੱਟੀ ਸਾਹਿਬ, ਹੋਇਆ ਇਹ ਕਿ ਜਿਹੜੇ ਲੋਕ ਸਨ ਮੁਸਲਮਾਨ, ਉਹਨਾਂ ਫੈਸਲਾ ਕੀਤਾ ਇਹ ਪਾਕਿਸਤਾਨ 'ਚ ਜਾਏਗਾ, ਤੇ ਜਿਹੜੇ ਹਿੰਦੂ ਤੇ ਸਿੱਖ ਸਨ ਉਹਨਾਂ ਫੈਸਲਾ ਕੀਤਾ ਹੈ ਇੰਡੀਆ ਵਿੱਚ ਜਾਏਗਾ। ਆਖਰ ਗੱਲ ਪੰਜਾਬ ਦੀ ਵੰਡ ਤੇ ਆ ਗਈ ਤੇ ਫਿਰ ਇਹ ਫੈਸਲਾ ਜਿਹੜਾ ਹੈ ਇਹ ਬਿਲਕੁਲ ਜਲਦਬਾਜ਼ੀ ਦੇ ਵਿੱਚ, ਗੈਰ ਯਕੀਨੀ ਸੂਰਤ ਹਾਲ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਵੰਡਿਆ ਜਾਏ। ਇਹ ਫੈਸਲਾ ਅੱਛਾ, ਇਹਦੀ ਇੱਥੇ ਮੈਂ ਦੇਰ ਨਾਲ ਤੁਹਾਡੀ ਹੋਣਾ, ਗੱਲ ਦੇ ਨਾਲ ਇੱਕ ਗੱਲ ਇਹ ਤੇ ਬੇਸਿਕ ਵਜ੍ਹਾ ਬਣੀ। ਬਾਕੀ ਹੋਰ ਵਜੂਹਾਤ ਮੈਂ ਅੱਗੇ ਜ਼ਿਕਰ ਕਰਨਾ। ਅੱਛਾ, ਉਹ ਜ਼ਿਕਰ ਦੇ ਨਾਲ ਨਾਲ ਇੱਕ ਗੱਲ ਮੈਂ ਵੀ ਇੱਥੇ ਐਡ ਕਰਨਾ ਚਾਹੁੰਦਾ, ਉਹ ਇਹ ਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਖੂਨੀ ਤਕਸੀਮ ਦਾ ਖਾਸ ਤੌਰ ਤੇ ਹੋਈ, ਉਹਦੀ ਵਜ੍ਹਾ ਸ਼ਾਇਦ ਇਹ ਹੈਗੀ ਹੈ ਕਿ ਉਸ ਵੇਲੇ ਦੀ ਹਕੂਮਤ ਬਹੁਤ ਮੁਤਜ਼ਬਜ਼ਬ ਸੀ। ਉਹ ਕਲੀਅਰ ਨਹੀਂ ਸੀ ਹੈਗੀ ਕਿ ਕਿੱਥੇ ਕਿੱਥੇ ਡਿਮਾਰਕੇਸ਼ਨ ਹੋਏਗੀ ਤੇ ਕਿਹੜਾ ਪਾਸਾ ਕਿੱਥੇ ਤੱਕ, ਕਿਹੜਾ ਜ਼ਿਲ੍ਹਾ ਕਿੱਧਰ ਜਾਏਗਾ ਔਰ ਵੰਡ ਕਿੱਥੇ ਬਾਉਂਡਰੀ ਖਿੱਚੀ ਜਾਏਗੀ। ਔਰ ਇਹ ਜੀ 17 ਬਿਲਕੁਲ, ਤਰੀਕ ਨੂੰ ਗਾਲਬਨ ਉਹਨਾਂ ਨੇ ਫੈਸਲਾ ਕੀਤਾ ਜਿਹੜਾ ਰੈੱਡ ਕਲਿਫ। ਦੇਖੋ ਇਹਦੇ 'ਚ ਬੜਾ ਫਰਕ ਹੋਇਆ ਹੈ। ਤਾਰੀਖਦਾਨਾਂ ਨੇ ਬਹੁਤ ਲਿਖਿਆ ਹੈ ਔਰ ਇਸ਼ਤਿਆਕ ਅਹਿਮਦ ਸਾਹਿਬ ਦੀ ਜਿਹੜੀ ਨਵੀਂ ਕਿਤਾਬ ਆਈ ਏ ਉਹਨੇ ਇਹਦੇ ਤੇ ਬਹੁਤ ਤਹਿਕੀਕ, ਸਾਰੇ ਡਾਕੂਮੈਂਟਸ ਦੇਖੇ ਨੇ, ਜਿਹੜੀਆਂ ਸੀਨਾ ਬਸੀਨਾ ਦਾਸਤਾਨਾਂ ਸਨ ਉਹ ਸੁਣੀਆਂ ਨੇ। ਸਭ ਨੂੰ ਪਹਿਲੀ ਗੱਲ ਤੇ ਇਹ ਵੇ ਕਿ ਆਬਾਦਕਾਰਾਂ ਦਾ ਇਹ ਤਰੀਕਾ ਕਿ ਉਹਨਾਂ ਨੇ ਨਫ਼ਰਤ ਫੈਲਾਣੀ ਹੈ ਤੇ ਲੜਾਓ ਤੇ ਹਕੂਮਤ ਕਰਨ ਦੀ ਪਾਲਿਸੀ ਰੱਖਣੀ ਹੈ, ਇਹ ਤੇ ਬੁਨਿਆਦ ਬਣਿਆ ਇਸ ਸਾਰੇ ਕਿਸੇ ਦੀ। ਲੇਕਿਨ ਆਖਰ ਦੇ ਵਿੱਚ ਅੰਗਰੇਜ਼ਾਂ ਨੇ ਜਿਸ ਵੇ ਫੈਸਲਾ ਕੀਤਾ ਕਿ ਉਹਨਾਂ ਹਿੰਦੁਸਤਾਨ ਨੂੰ ਆਜ਼ਾਦ ਕਰਨਾ ਹੈ, ਤਾਂ ਉਹ ਫੈਸਲਾ ਬੜੀ ਜਲਦਬਾਜ਼ੀ 'ਚ ਕੀਤਾ। ਜੀ ਹਾਂ। 3 ਜੂਨ ਨੂੰ ਐਲਾਨ ਹੋਇਆ। ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਅਗਸਤ ਦੇ ਵਿੱਚ ਕਿੰਨੇ ਮਹੀਨੇ ਨੇ, ਔਰ ਫਿਰ ਇਹ ਵੇ ਕਿ ਫੈਸਲਾ ਨਹੀਂ ਹੋ ਰਿਹਾ ਕਿ ਕਿਹੜੇ ਇਲਾਕੇ ਨੇ ਹਿੰਦੁਸਤਾਨ 'ਚ ਜਾਣਾ ਹੈ, ਕਿਹੜੇ ਇਲਾਕੇ ਨੇ ਪਾਕਿਸਤਾਨ ਦੇ ਵਿੱਚ ਆਉਣਾ ਹੈ। ਆਖਰ 'ਚ ਮੈਂ ਬਹੁਤ ਜ਼ਰੂਰੀ ਤੁਹਾਡੀ ਤਵੱਜੋ ਦਿਵਾਵਾਂਗਾ ਕਿ ਅਸੀਂ ਤੇ 14 ਅਗਸਤ ਨੂੰ ਖੁਸ਼ੀਆਂ ਮਨਾਉਂਦੇ ਹਾਂ ਕਿ ਪਾਕਿਸਤਾਨ ਆਜ਼ਾਦ ਹੋ ਗਿਆ, ਲੇਕਿਨ ਪਾਕਿਸਤਾਨ ਆਜ਼ਾਦ ਹੋਣੇ ਦੇ ਵੇਲੇ ਪੰਜਾਬ 'ਚ ਆਦੀ ਇਹ ਫੈਸਲਾ ਨਹੀਂ ਸੀ ਹੋਇਆ ਕਿ ਕਿਹੜੇ ਪਿੰਡ ਨੇ ਹਿੰਦੁਸਤਾਨ 'ਚ ਜਾਣਾ ਹੈ ਤੇ ਕਿਹੜੇ ਪਿੰਡ ਨੇ ਪਾਕਿਸਤਾਨ ਦੇ ਵਿੱਚ ਆਉਣਾ ਹੈ। ਰੈਡ ਕਲਿਫ ਕਮਿਸ਼ਨ ਬਣਾਇਆ ਗਿਆ ਔਰ ਉਸ ਕਮਿਸ਼ਨ ਨੇ ਇੰਨੀ ਡਿਲੇ ਬੇਈਮਾਨੀਆਂ ਤੇ ਆਪਣੀ ਜਗ੍ਹਾ ਕੀਤੀਆਂ, ਜਿਹੜੀਆਂ ਉਹਨੇ ਦਬਾਅ ਦੇ ਵਿੱਚ ਆ ਕੇ ਫੈਸਲੇ ਕੀਤੇ ਉਹ ਤੇ ਆਪਣੀ ਜਗ੍ਹਾ ਕੀਤੇ, ਲੇਕਿਨ ਇੰਨੀ ਦੇਰ ਕਰ ਦਿੱਤੀ ਕਿ 14 ਅਗਸਤ ਨੂੰ ਆਜ਼ਾਦੀ ਦਾ ਐਲਾਨ ਹੋ ਗਿਆ, ਦੋਵਾਂ ਪਾਸੇ ਹਕੂਮਤ ਬਣਨ ਦਾ ਐਲਾਨ ਹੋ ਗਿਆ, ਲੇਕਿਨ ਸਰਹੱਦ ਦੀ ਤਕਸੀਮ ਜਿਹੜੀ ਉਹਦਾ ਫੈਸਲਾ ਨਹੀਂ ਹੋਇਆ, ਉਹ 17 ਅਗਸਤ ਨੂੰ ਜਾ ਕੇ ਐਲਾਨ ਹੋਇਆ। ਔਰ ਇਸੇ ਸ਼ਾਇਦ ਵਾਸਤੇ ਸੀ ਇਹੀ ਵਜ੍ਹਾ 17 ਬਣੀ ਕਿ ਅਗਸਤ ਨੂੰ। ਲੋਕੀ ਇਸ ਮੁਤਜ਼ਬਜ਼ਬ ਸੂਰਤ ਹਾਲ ਦਾ ਜਿਹੜੇ ਉਹ ਜੱਥੇ ਸਨ ਜਾਂ ਜਿਹੜੇ ਲੋਕੀ ਸ਼ਰਪਸੰਦ ਸਨ ਉਹਨਾਂ ਨੇ ਫਾਇਦਾ ਚੁੱਕਿਆ। ਇਹ ਦੱਸੋ ਕਿ ਕਿਆ ਉਸ ਵੇਲੇ ਦੀਆਂ ਸਿਆਸੀ ਜਮਾਤਾਂ ਨੂੰ ਇੰਨੀ ਸਮਝ ਬੂਝ ਨਹੀਂ ਸੀ ਕਿ ਜ਼ਾਹਿਰ ਹੈ ਐਡੇ ਵੱਡੇ ਵੱਡੇ ਲੀਡਰ ਉਸ ਵੇਲੇ ਮੌਜੂਦ ਸਨ ਔਰ ਇਹ ਵੀ ਪਤਾ ਸੀ ਕਿ ਜਦੋਂ ਇੰਜ ਦਾ ਮਾਮਲਾ ਹੁੰਦਾ ਹੈ ਤੇ ਫਿਰ ਸ਼ਰਅੰਗੇਜ਼ ਅਨਾਸਿਰ ਜਿਹੜੇ ਨੇ ਉਹ ਇਸ ਮਾਮਲੇ ਦਾ ਫਾਇਦਾ ਚੁੱਕਦੇ ਨੇ ਔਰ ਇਹ ਕਤਲੋ ਗਾਰਤ ਹੋਣ ਦਾ ਇਮਕਾਨ ਮੌਜੂਦ ਹੈ ਔਰ ਕਿਤੇ ਕਿਤੇ ਕੰਮ ਸ਼ੁਰੂ ਵੀ ਹੋ ਗਿਆ, ਜਿਵੇਂ ਤੁਸੀਂ ਰਾਵਲਪਿੰਡੀ ਦੀ ਗੱਲ ਕੀਤੀ। ਕਿਆ ਉਹਨਾਂ ਨੇ ਕੋਈ ਮੈਜਰ ਨਹੀਂ ਲਏ? ਜੀ ਦੇਖੋ, ਇਹਦੇ ਤੇ ਇਸ਼ਤਿਆਕ ਅਹਿਮਦ ਸਾਹਿਬ ਦਾ ਜਿਹੜਾ ਕੰਮ ਹੈ, ਪੰਜਾਬ ਬਲੱਡਿਡ ਐਂਡ ਪਾਰਟੀਸ਼ਨ। ਪਾਰਟੀਸ਼ਨਡ ਐਂਡ ਕਲੀਨਸਡ, ਉਹਨਾਂ ਦੀ ਮਸ਼ਹੂਰ ਕਿਤਾਬ, ਉਹਨਾਂ ਨੇ ਪੂਰੇ ਸਬੂਤ ਔਰ ਦਲੀਲਾਂ ਦੇ ਨਾਲ ਕਿਹਾ ਹੈ ਕਿ ਇਹ ਕੋਈ ਤਫਾਕੀ ਵਾਕਿਆ ਨਹੀਂ ਹੋ ਗਿਆ, ਇਹ ਯਕਦਮ ਨਹੀਂ ਹੋਇਆ ਕਿ ਬੰਦੇ ਉੱਠੇ ਨੇ ਤੇ ਇੱਕ ਦੂਜੇ ਨੂੰ ਮਾਰਨ ਲੱਗ ਪਏ ਨੇ, ਇਹਦੇ ਪੂਰੇ ਪਿੱਛੇ ਮਨਸੂਬਾਬੰਦੀ ਸੀ। ਔਰ ਮਨਸੂਬਾਬੰਦੀ ਦਾ ਮਤਲਬ ਇਹ ਸੀ, ਕਿਉਂਕਿ ਇੱਕ ਪਾਰਟੀਸ਼ਨ ਵੀ ਤਾਂ ਖੈਰ ਮਜ਼ਹਬੀ ਬੁਨਿਆਦਾਂ ਤੇ ਹੋ ਰਹੀ ਸੀ, ਉਹ ਇੱਕ ਅਲੱਗ ਗੱਲ ਹੈ, ਲੇਕਿਨ ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਲੋਕ ਆਬਾਦੀ 'ਚ ਮਸਲਨ ਫਰਜ਼ ਕਰੋ ਮੁਸਲਮਾਨ ਜ਼ਿਆਦਾ ਸਨ ਤੇ ਉੱਥੇ ਮਨਸੂਬਾਬੰਦੀ ਹੋਈ ਕਿ ਉੱਥੋਂ ਸਿੱਖਾਂ ਨੂੰ ਕੱਢਿਆ ਜਾਏ, ਜਿੱਥੇ ਸਿੱਖਾਂ ਦੇ ਲੋਕ ਜ਼ਿਆਦਾ ਸਨ ਉੱਥੋਂ ਮਨਸੂਬਾਬੰਦੀ ਹੋਈ ਕਿ ਕਲੀਨਸ ਕੀਤਾ ਜਾਏ, ਇਹਨੂੰ ਖਤਮ ਕੀਤਾ। ਇਹ ਮਨਸੂਬਾ ਕਿੰਨੇ ਤਿਆਰ ਕੀਤਾ, ਇਹਦੇ ਪਿੱਛੇ ਕੌਣ ਲੋਕ ਸਨ, ਬੜੀ ਤਫਸੀਲ ਦੇ ਨਾਲ ਯਾਨੀ ਇਹਦੇ ਤੇ ਰਿਸਰਚ ਜਾਰੀ ਹੈ ਔਰ ਰਿਸਰਚ ਕੀਤੀ ਜਾ ਰਹੀ ਹੈ। ਲੇਕਿਨ ਮੈਂ ਸਮਝਦਾ ਵਾਂ ਕਿ ਮਜ਼ਹਬੀ ਇੰਤਾਬ ਪਸੰਦੀ ਜਿਹੜੀ ਦੋਵਾਂ ਪਾਸੇ ਸੀ, ਜੀ ਹਾਂ। ਉਹਦੇ ਵਿੱਚ ਸਾਡੇ ਪਾਸੇ ਵੀ
ਮੁਸੱਲਾ ਜਥੇ ਔਰ ਮੁਸੱਲਾ ਗਰੁੱਪ ਸ਼ਾਮਲ ਸਨ। ਦੂਸਰੇ ਪਾਸੇ ਵੀ ਮੁਸੱਲਾ ਜਥੇ ਮੈਂ ਆਰਐਸ ਅਕਾਲੀ ਦਲ ਦੇ ਜਥੇ ਸਨ, ਉਹ ਸ਼ਾਮਲ ਸਨ। ਔਰ ਉਸ ਤੋਂ ਇਲਾਵਾ ਕੁਝ ਰਿਆਸਤਾਂ ਸਨ ਜਿਨ੍ਹਾਂ ਦੇ ਸਿਪਾਹੀ ਸਨ, ਉਹ ਸ਼ਾਮਲ ਸਨ। ਉਹਨਾਂ ਨੇ ਇੱਕ ਬਾਕਾਇਦਾ ਮਨਸੂਬੇ ਦੇ ਤਹਿਤ ਇਹ ਇਕਦਾਮ ਉਠਾਇਆ ਔਰ ਉਹ ਫਿਰ ਜਿਸ ਇੱਕ ਵਾਰੀ ਚੱਲ ਪਿਆ ਕੰਮ, ਉਸ ਤੋਂ ਬਾਅਦ ਉਹਦੇ ਵਿੱਚ ਮਕਾਮੀ ਲੋਕ ਆਪਣੇ ਆਪ ਸ਼ਾਮਲ ਹੋ ਗਏ ਔਰ ਫਿਰ ਲੋਕਾਂ ਨੇ ਉਹਦੇ ਵਿੱਚ ਬੇਸ਼ੁਮਾਰ ਹੋਰ ਵਜੂਹਾਤ ਸ਼ਾਮਲ ਹੋ ਗਏ ਜਿਨ੍ਹਾਂ ਦਾ ਅੱਗੇ ਅੱਛਾ, ਜ਼ਿਕਰ ਕਰ। ਇੱਕ ਤੁਸੀਂ ਵੀ ਆਪਣੇ ਵੱਡਿਆਂ ਵਡੇਰਿਆਂ ਤੋਂ ਸੁਣਿਆ, ਅਸੀਂ ਵੀ ਸੁਣਿਆ ਕਿ ਜਦੋਂ ਪੰਜਾਬ ਦੀ ਤਕਸੀਮ ਹੋਣ ਲੱਗੀ ਤੇ ਜਿਹੜੇ ਜਿੱਥੇ ਜਿੱਥੇ ਹਿੰਦੂ ਤੇ ਸਿੱਖ ਮਿਨੋਰਿਟੀ 'ਚ ਰਹਿੰਦੇ ਸਨ, ਘੱਟ ਸਨ ਜਿਨ੍ਹਾਂ ਪਿੰਡਾਂ 'ਚ, ਤੇ ਸਾਡੇ ਵੱਡੇ ਵਡੇਰੇ ਤਾਂ ਦੱਸਦੇ ਨੇ ਕਿ ਜਾਣ ਲੱਗਿਆਂ ਉਹਨਾਂ ਆਪਣੇ ਮੁਸਲਮਾਨ ਯਾਰਾਂ ਦੋਸਤਾਂ ਦੇ ਨਾਲ ਜੱਫੇ ਪਾ ਪਾ ਕੇ ਤੇ ਧਾੜਾ ਮਾਰ ਕੇ ਰੋਂਦੇ ਰਹੇ ਕਿ ਸਾਨੂੰ ਵਿਛੋੜਾ ਪੈਂਦਾ ਪਿਆ ਹੈ। ਇਹ ਸੂਰਤ-ਹਾਲ ਕਿਸੇ ਇੱਕ ਜਗ੍ਹਾ ਦੀ ਨਹੀਂ ਹੈਗੀ, ਇੱਕ ਪਿੰਡ ਦੀ ਨਹੀਂ ਹੈਗੀ। ਯਾਨੀ ਅਮੂਮੀ ਤੌਰ ਤੇ ਲੋਕ ਜਿਹੜੇ ਨੇ ਉਹ ਤੇ ਇੱਕ ਦੂਜੇ ਨਾਲ ਪਿਆਰ ਕਰਦੇ ਸਨ, ਮਜ਼ਹਬਾਂ ਤੋਂ ਹਟ ਕੇ ਮਜ਼ਹਬਾਂ ਨੂੰ ਬਰਦਾਸ਼ਤ ਕਰਦੇ ਸਨ ਇੱਕ ਦੂਜੇ ਦੇ ਨੂੰ, ਔਰ ਇੱਕ ਦੂਜੇ ਦੇ ਖੁਸ਼ੀ ਗਮ ਦੇ ਵਿੱਚ ਸ਼ਾਮਿਲ ਹੁੰਦੇ ਸਨ। ਤੇ ਸਾਰਿਆਂ ਪਿੰਡਾਂ ਦੀ ਤਕਰੀਬਨ ਇਹ ਸੂਰਤ-ਹਾਲ ਸੁਣਨ ਨੂੰ ਮਿਲਦੀ ਏ। ਲੇਕਿਨ ਇਸ ਗੱਲ ਦੀ ਨਹੀਂ ਸਮਝ ਆਉਂਦੀ ਕਿ ਅਗਰ ਇਹੀ ਸੂਰਤ-ਹਾਲ ਸੀ ਤੇ ਫਿਰ ਇੱਕਦਮ ਇਹ ਕਿਉਂ ਸ਼ੁਰੂ ਹੋ ਗਿਆ ਕਿ ਲੋਕੀ ਜਿਹੜੇ ਇੱਕ ਦੂਜੇ ਨਾਲ ਜੱਫੀਆਂ ਰਲ ਕੇ ਖੇਡੇ ਸਨ, ਉਹਨਾਂ ਨੇ ਇੱਕ ਦੂਜੇ ਨੂੰ ਵੱਢਣਾ ਸ਼ੁਰੂ ਕਰ ਦਿੱਤਾ। ਦੇਖੋ ਭੱਟੀ ਸਾਹਿਬ, ਇਹਦੇ ਵਿੱਚ ਇੱਕ ਹੋਰ ਜਿਹੜਾ ਉਨਸਰ ਹੈ ਉਹ ਬੜਾ ਇੰਪੋਰਟੈਂਟ ਹੈ। ਉਹ ਇਹ ਵੇ ਕਿ ਜਿਸ ਵਕਤ ਦੋ ਚੀਜ਼ਾਂ ਰਲ ਗਈਆਂ, ਇੱਕ ਤੇ ਗੈਰ ਯਕੀਨੀ ਸੂਰਤ ਹਾਲ, ਹੂੰ। ਇੱਕ ਜਲਦਬਾਜ਼ੀ ਕਿ ਫੌਰੀ ਤੌਰ ਤੇ ਅੰਗਰੇਜ਼ਾਂ ਦੇ ਇੱਥੋਂ ਨਿਕਲਣਾ ਹੈ, ਤੇ ਤੀਸਰੀ ਗੱਲ ਇਹ ਵੇ ਕਿ ਜਿਸ ਵਕਤ ਇਹ ਵਾਕਿਆਤ ਸ਼ੁਰੂ ਹੋ ਗਏ ਮੁਨਜ਼ਮ ਤਰੀਕੇ ਨਾਲ, ਲੋਕਾਂ ਨੇ ਹਰ ਯਾਨੀ ਕਿ ਪਿੱਛੇ ਮੈਂ ਸਿਆਸੀ ਗਰੋਹ ਹੀ ਕਵਾਂਗਾ, ਹੁਣ ਅਸੀਂ ਸਾਨੂੰ ਇਤਿਹਾਦ ਨਾਲ ਗੱਲ ਕਰਨੀ ਪੈਂਦੀ ਹੈ ਜੀ ਕਿ ਹਾਂ। ਉਹਨਾਂ ਦਾ ਦਿਲ ਸੀ ਕਿ ਇਹ ਏਰੀਏ ਜਿਹੜੇ ਨੇ ਇਹ ਤੇ ਇੱਧਰ ਆ ਜਾਣ। ਮਤਲਬ ਇਹ ਪਾਕਿਸਤਾਨ 'ਚ ਇੱਕ ਗਰੋਹ ਚਾਹੁੰਦਾ ਸੀ ਕਿ ਇਹ ਇਲਾਕੇ ਜਿਹੜੇ ਨੇ ਚਲੇ ਜਾਣ ਇੰਡੀਆ ਵਿੱਚ ਜਾਂ ਅਲੱਗ ਹੋ ਜਾਣ। ਤੇ ਉਸ ਤੋਂ ਬਾਅਦ ਉਹ ਜਿਹੜੇ ਲੋਕ ਪਿਆਰ ਮੁਹੱਬਤ ਨਾਲ ਬੜੇ ਅਰਸੇ ਦੇ ਵਿੱਚ ਨਾਲ ਰਹਿ ਰਹੇ ਸਨ, ਉਹਨਾਂ ਦੇ ਵਿੱਚ ਵੀ ਫਿਰ ਮਸਾਇਲ ਪੈਦਾ ਹੋਏ। ਅਗਰ ਅਸੀਂ ਉਹਦੇ ਤੋਂ ਇਨਕਾਰ ਕਰੀਏ ਤੇ ਵੀ ਮਾੜੀ ਗੱਲ ਹੈ। ਇਹਨੂੰ ਕੁਝ ਪੰਜਾਬੀ ਲੋਕਾਂ ਚ ਨੇ, ਕਹਿੰਦੇ ਆ, ਪਈ ਮੈਂ ਨਹੀਂ ਤਾਂ ਮੈਂ ਸੌਦਾ। ਮੈਂ ਇਹਨੂੰ ਜ਼ਰਾ ਥੋੜਾ ਜਿਹਾ ਅੱਗੇ ਤੋੜਨਾ, ਕੁਝ ਲੋਕਾਂ ਨੇ ਇਹ ਸੋਚਿਆ ਕਿ ਇਹ ਬੰਦੇ ਜਿਹੜੇ ਨੇ ਇੱਥੋਂ ਕੱਢੀਏ ਤੇ ਪਿੱਛੇ ਇਹਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰੀਏ। ਹੂੰ। ਕੁਝ ਬੰਦੇ ਜਿਹੜੇ ਨੇ ਉਹਨਾਂ ਦੇ ਪੁਰਾਣੇ ਵੈਰ ਸਨ ਆਪਸ 'ਚ, ਹੂੰ। ਉਹਨਾਂ ਦੇ ਵਿੱਚ ਬਦਲੇ ਵਾਲੇ ਲੋਕ ਵੀ ਸ਼ਾਮਲ ਹੋ ਗਏ। ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਹਿੰਦੂ, ਮੁਸਲਮਾਨ ਤੇ ਸਿੱਖ ਪੰਜਾਬ ਦੇ ਵਿੱਚ ਬੜੇ ਪਿਆਰ ਨਾਲ, ਬੜੀਆਂ ਮੁਹੱਬਤਾਂ ਦੇ ਨਾਲ ਰਹਿ ਰਹੇ ਸਨ। ਵੱਡੇ ਦੱਸਦੇ ਨੇ ਕਿ ਕਦੇ ਕੋਈ ਮਸਲਾ ਹੀ ਨਹੀਂ ਸੀ ਪੈਦਾ ਹੋਇਆ। ਲੜ ਕੇ ਲੇਕਿਨ ਜਿਸ ਇਹਨੇ ਵੇ ਰਲ ਗੱਲ ਕੇ ਟੁਰ ਲੜਾਈਆਂ ਪਈ, ਲੜੀਆਂ ਆਪਣੇ ਦੇਸ਼ ਪੰਜਾਬ ਨੂੰ ਡਿਫੈਂਡ ਕਰਨ ਵਾਸਤੇ, ਇਕੱਠਿਆਂ ਜੀ ਹੋ ਕੇ ਜੀ, ਉਹ ਤੇ ਲੜਾਈਆਂ ਉਹ ਲੜੀਆਂ। ਤੇ ਉਹ ਤੇ ਉਹਦੀ ਸ਼ੱਕ ਹੀ ਕੋਈ ਨਹੀਂ, ਔਰ ਉਹ ਕਿਸੇ ਹੋਰ ਪ੍ਰੋਗਰਾਮ 'ਚ ਅਸੀਂ ਉਹਨਾਂ ਦਾ ਜ਼ਿਕਰ ਵੀ ਅੱਛਾ, ਕਰਾਂਗੇ। ਇੱਕ ਲੇਕਿਨ ਜਿਹੜੀ ਗੱਲ ਇਹ ਹੈ ਇਹਦਾ ਕਿ ਜਿਸ ਵੇ ਗੱਲ ਟੁਰ ਪਈ, ਜੀ ਉਹਦੇ ਵਿੱਚ ਫਿਰ ਮਕਾਮੀ ਲੋਕ ਸ਼ਾਮਲ ਹੋ ਗਏ। ਔਰ ਫਿਰ ਮੈਂ ਹੁਣ ਉਹਦੇ ਚ ਅਗਲੇ ਅਸੀਂ ਇਹਦੇ ਵਿੱਚ ਸੈਗਮੈਂਟ ਚ ਕਰਦੇ ਆ ਕਿ ਉਹਦੇ ਵਿੱਚ ਅਫਵਾਹਾਂ ਨੇ ਕੀ ਕਿਰਦਾਰ ਅਦਾ ਕੀਤਾ। ਅੱਛਾ, ਇਹ ਸਾਡਾ ਇਹੀ ਸੈਗਮੈਂਟ ਇੱਥੋਂ ਹੀ ਗੱਲ ਕਰਨੇ ਆ ਕਿ ਜਿਹੜੀਆਂ ਅਫਵਾਹਾਂ ਨੇ, ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਆ ਕਿ ਪਈ ਲਈ ਦਾ ਸੌਦਾ ਸ਼ੁਰੂ ਹੋ ਗਿਆ, ਤੇ ਜਿਹਦੇ ਹੱਥ ਜੋ ਆਇਆ ਉਹ ਇਸੇ ਤਰ੍ਹਾਂ ਜ਼ਮੀਨਾਂ ਦਾ ਵੀ ਸੀ, ਜਾਇਦਾਦਾਂ ਦਾ ਵੀ ਸੀ, ਤੇ ਇਸ ਤੋਂ ਇਲਾਵਾ ਵੀ ਮਾਮਲਾਤ ਹੈ ਸਨ। ਤੁਸੀਂ ਇਹ ਦੱਸੋ ਕਿ ਇਹ ਮਾਮਲਾ ਕਿੱਥੋਂ ਸ਼ੁਰੂ ਹੋਇਆ, ਤੇ ਲੇਕਿਨ ਜਿਹੜਾ ਇੰਪੋਰਟੈਂਟ ਕੁਐਸਚਨ ਜਿਹੜਾ ਅਸੀਂ ਸ਼ੁਰੂ ਵਿੱਚ ਸਵਾਲ ਕੀਤਾ ਸੀ ਕਿ ਕਿਆ ਉਹਨੇ ਜ਼ਿੰਮੇਦਾਰਾਂ ਦੇ ਨਾਂ ਕੋਈ ਸਾਹਮਣੇ ਰਿਸਰਚਰਸ ਨੇ ਲਿਆਂਦੇ ਨੇ, ਜਿੱਦਾਂ ਕਿ ਡਾਕਟਰ ਇਸ਼ਤਿਆਕ ਸਾਹਿਬ ਦਾ ਤੁਸੀਂ ਨਾਂ ਲਿਆ, ਬੜੇ ਮੋਤਬਰ ਤਾਰੀਖਦਾਨ ਨੇ ਔਰ ਉਹਨਾਂ ਨੇ ਜੀ ਬੇਸ਼ੁਮਾਰ ਜੀ, ਕਿਤਾਬਾਂ ਲਿਖੀਆਂ। ਮੈਂ ਪੱਟੀ ਸਾਹਿਬ ਇਹਨੂੰ ਦੋ ਹਿੱਸਿਆਂ ਚ ਕਰ ਲਈਏ। ਇੱਕ ਤੇ ਗੱਲ ਇਹ ਵੇ ਕਿ ਸਭ ਤੋਂ ਪਹਿਲਾਂ ਤੇ ਅਫਵਾਹਾਂ ਦਾ ਇੱਕ ਬੜਾ ਜ਼ਰੂਰੀ ਹੈ, ਕਿਉਂਕਿ ਜੀ। ਅਸੀਂ ਜਿਹੜੀਆਂ ਪਸੀਨਾ ਗੱਲਾਂ ਅਸੀਂ ਵੀ ਸੁਣਦੇ ਆ, ਇਸ਼ਤਾਕ ਸਾਹਿਬ ਨੇ ਵੀ ਜ਼ਿਕਰ ਕੀਤਾ ਹੈ, ਬਾਕੀ ਹੋਰ ਮੁਹੱਕਕੀਨ ਨੇ ਵੀ ਜ਼ਿਕਰ ਕੀਤਾ ਹੈ। ਲੇਕਿਨ ਅਸੀਂ ਤੁਸੀਂ ਤੋਂ ਬਹੁਤ ਸੁਣਨੇ ਆ ਕਿ ਇੱਕ ਚਿੱਟੀ ਘੋੜੀ ਤੇ ਬੰਦਾ ਸੀ ਜਿਹੜਾ ਪਿੰਡੋਂ ਪਿੰਡ ਫਿਰਿਆ ਤੇ ਉਹਦੇ ਜਾ ਕੇ ਆਖਿਆ ਕਿ ਮੁਸਲਮਾਨਾਂ ਹਮਲਾ ਕਰ ਦਿੱਤਾ ਹੈ, ਇੱਧਰ ਆ ਕੇ ਸਿੱਖ ਚੜ ਗਏ ਨੇ। ਔਰ ਫਿਰ ਉਹ ਅਫਵਾਹਾਂ ਜਿਹੜੀਆਂ ਨੇ, ਉਹ ਬੰਦਾ ਕੌਣ ਸੀ ਉਹ ਅੱਜ ਤੱਕ ਪਤਾ ਨਹੀਂ ਲੱਗਾ। ਇਹ ਕਹਾਣੀਆਂ ਦੀ ਤੇ ਹਕੀਕਤ ਦਾ ਪਤਾ ਹੈ, ਇਹ ਤੇ ਦੱਸਿਆ ਗਿਆ ਲੋਕਾਂ ਨੇ ਜਿਹੜੇ ਮਤਲਬ ਇਹ ਆਈ ਵਿਟਨੈਸ ਨੇ ਕਿ ਐਸਾ ਹੋਇਆ ਹੈ। ਲੇਕਿਨ ਉਹ ਕੌਣ ਸੀ ਇਹ ਹਾਲੀ ਤੱਕ ਮੁਹੱਕਕ ਜਿਹੜੇ ਨੇ ਉਹ ਇਹਦੇ ਬਾਰੇ ਵਿੱਚ ਕੋਈ ਵਸੂਖ ਨਾਲ ਕਹਿ ਨਹੀਂ ਸਕਦੇ ਪਏ। ਇਹਦੇ ਤਹਿਕੀਕ ਜਾਰੀ ਰਹਿਣੀ ਚਾਹੀਦੀ ਹੈ ਔਰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਆਖਰ ਉਹਦੇ ਪਿੱਛੇ ਕੌਣ ਸੀ। ਕਿਆ ਕੋਈ ਮੁਨਜ਼ਮ, ਕਿਆ ਸਾਮਰਾਜੀ ਤਾਕਤਾਂ ਸਨ ਜਾਂ ਕੋਈ ਹੋਰ ਸੀ।
ਔਰ ਇਹ ਕਿਸ ਤਰ੍ਹਾਂ ਹੋਇਆ? ਲੇਕਿਨ ਅਫਵਾਹਾਂ ਨੇ ਔਰ ਡਿਸਇਨਫੋਰਮੇਸ਼ਨ ਨੇ ਬਹੁਤ ਵੱਡਾ ਰੋਲ ਇਹਦੇ ਵਿੱਚ ਪਲੇ ਕੀਤਾ। ਕਿਆ ਹਰ ਪਿੰਡ ਸਮਾਜੀ ਨਿਕਲ ਕੇ ਲੈ ਕੇ ਤਾਕਤਾਂ ਦੀ ਅਫਵਾਹ ਤੁਸੀਂ ਬਾਹਰ ਆ ਗੱਲ ਗਿਆ ਕਿ ਕੀਤੀ, ਸ਼ਾਇਦ ਸਾਡੇ ਤੇ ਹਮਲਾ ਹੋਣ ਲੱਗਾ। ਸਮਾਜੀ ਤਾਕਤਾਂ ਦੀ ਤੁਸੀਂ ਗੱਲ ਕੀਤੀ, ਕਿਆ ਜਿਹੜੀਆਂ ਸਾਮਰਾਜੀ ਤਾਕਤਾਂ ਦਾ ਇਹ ਕੋਈ ਅਨਫਿਨਿਸ਼ਡ ਏਜੰਡਾ ਸੀ ਕਿ ਜਾਂਦਿਆਂ ਜਾਂਦਿਆਂ ਕੋਈ ਇਹੋ ਜਿਹਾ ਕੰਮ ਕਰ ਜਾਓ ਕਿ ਇਹ ਦੋ ਦੇਸ਼ ਜਿਹੜੇ ਨੇ ਆਪਸ ਵਿੱਚ ਪਿਆਰ ਮੁਹੱਬਤ ਨਾਲ ਕਦੀ ਵੀ ਵਸ ਨਾ ਸਕਣ? ਜਿਹੜੇ ਜ਼ਿੰਮੇਦਾਰ ਨੇ ਉਹਨਾਂ ਤੋਂ ਕੁਝ ਦੇ ਨਾਂ ਤੇ ਬੜੇ ਠੋਸ ਤਰੀਕੇ ਦੇ ਨਾਲ ਸਾਹਮਣੇ ਆ ਗਏ ਨੇ। ਇੱਕ ਤੇ ਲਾਰਡ ਮਾਊਂਟਬੈਟਨ, ਹੂੰ। ਜਿਨੇ ਬੁਨਿਆਦੀ ਤੌਰ ਤੇ ਐਸੇ ਤਰੀਕੇ ਦੇ ਨਾਲ ਹਿੰਦੁਸਤਾਨ ਦੀ ਤਕਸੀਮ, ਫਿਰ ਇੱਥੋਂ ਉਹਨਾਂ ਦਾ ਜਾਣਾ, ਫਿਰ ਸਿਕਿਉਰਿਟੀ ਦੇ ਇੰਤਜ਼ਾਮਾਤ ਦੋਵਾਂ ਪਾਸੇ ਕਰਨਾ, ਫਿਰ ਉਹਦੇ ਵਾਸਤੇ ਪੂਰਾ ਇੱਕ ਪ੍ਰੋਪਰ ਟਾਈਮ ਦੇਣਾ ਤਾਂ ਕਿ ਉਹਦੇ ਵਿੱਚ ਲੋਕ ਜਾਂ ਤੇ ਮੁੰਤਕਿਲ ਹੋਣਾ ਚਾਹੁੰਦੇ ਨੇ ਤੇ ਆਰਾਮ ਨਾਲ ਹੋ ਜਾਣ, ਵਰਨਾ ਆਪਣਾ ਆਪਣਾ ਬੰਦੋਬਸਤ ਕਰ ਲੈਣ। ਇਹਨਾਂ ਸਾਰਿਆਂ ਵਿੱਚ ਉਹ ਨਾਕਾਮ ਵੀ ਰਿਹਾ ਔਰ ਉਹਦੀ ਬਦਨਿਸ਼ਤੀ ਉਹਦੇ ਵਿੱਚ ਸ਼ਾਮਲ ਔਰ ਨਜ਼ਰ ਐਗਜ਼ੈਕਟਲੀ, ਆਉਂਦੀ। ਮੈਂ ਵੀ ਇਹੀ ਔਰ ਅਰਜ਼ ਇਹਦੇ ਕਰਨਾ ਚਾਹੁੰਦਾ ਸੀ ਕਿ ਇਹਦੇ 'ਚ ਲੱਗਦਾ ਹੈ ਜੇ ਕਿ ਬਦਨੀਅਤੀ ਦਾ ਅਨਸਰ ਜਿਹੜਾ ਹੈ ਉਹ ਜ਼ਿਆਦਾ ਸੀ, ਕਿਉਂਕਿ ਇੰਨੇ ਅਰਸੇ ਬਿਲਕੁਲ ਤੋਂ ਇਸ ਖਿੱਤੇ ਤੇ ਹੁਕੂਮਤ ਕਰਦੇ ਆ ਰਹੇ ਸਨ ਅੰਗਰੇਜ਼, ਔਰ ਇਸ ਖਿੱਤੇ ਦੇ ਮਿਜ਼ਾਜ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਸਨ, ਔਰ ਉਹਨਾਂ ਨੂੰ ਇਹ ਪਤਾ ਸੀ ਕਿ ਇੰਜ ਹੀ ਹੋਣਾ ਹੈ। ਇਸ ਦੇ ਬਾਵਜੂਦ ਵੀ ਉਹਨਾਂ ਨੇ ਕੋਈ ਇੰਤਜ਼ਾਮ ਨਹੀਂ ਕੀਤਾ। ਉਹ ਦੂਜਾ ਜਿਹੜਾ ਨਾਂ ਹੈ ਉਹ ਰੈਡਕਲਿਫ ਦਾ ਡੈਫੀਨੇਟ ਹੈ। ਉਹਨੇ ਜਿਹੜੀਆਂ ਜ਼ਿਆਦਤੀਆਂ ਕੀਤੀਆਂ ਨੇ ਉਹ ਤੇ ਕੀਤੀਆਂ ਨੇ, ਲੇਕਿਨ ਇਸ ਕਤਲਾਮ ਦੇ ਜ਼ਿੰਮੇਦਾਰਾਂ ਵਿੱਚੋਂ ਉਹ ਸ਼ਖਸ ਜਿਹੜਾ ਬਹੁਤ ਵੱਡਾ ਜ਼ਿੰਮੇਦਾਰ ਹੈ ਕਿ ਉਹਨੇ ਸਰਹੱਦ ਦੀ ਜਿਹੜੀ ਤਕਸੀਮ ਸੀ ਜਿਹੜੀ ਬਹੁਤ ਪਹਿਲਾਂ ਕਰ ਲੈਣੀ ਚਾਹੀਦੀ ਸੀ, ਦੋਵਾਂ ਮੁਲਕਾਂ ਨੂੰ ਅਲੱਗ ਕਰਕੇ ਉਹਨਾਂ ਦਾ ਇੰਤਜ਼ਾਮ ਉਹਦੇ ਹਵਾਲੇ ਕਰਨ ਤੋਂ ਪਹਿਲਾਂ ਉਹਨੇ ਨਾ ਕੀਤੀ। ਕਿਸੇ ਨੂੰ ਪਤਾ ਨਹੀਂ ਸੀ ਕਿ ਉਹਦਾ ਪਿੰਡ ਪਾਕਿਸਤਾਨ ਚ ਗਿਆ ਕਿ ਇੰਡੀਆ ਵਿੱਚ ਆਇਆ। ਇਹਦੇ ਤੇ ਬੜੇ ਤੁਹਾਨੂੰ ਪਤਾ ਤਾਰੀਖੀ ਡਰਾਮੇ ਵੀ ਲਿਖੇ ਗਏ ਨੇ ਔਰ ਕਿਸੇ ਪਾਸੇ ਕੋਈ ਹਕੂਮਤੀ ਕੰਟਰੋਲ ਵੀ ਨਹੀਂ ਸੀ। ਉਹ ਦੂਸਰਾ ਸ਼ਖਸ ਹੈ ਜਿਹਨੂੰ ਅਸੀਂ ਜ਼ਿੰਮੇਦਾਰ ਠਹਿਰਾ ਸਕਦੇ ਹਾਂ। ਲੇਕਿਨ ਮੈਂ ਗੱਲ ਕਰਾਂਗਾ ਇਹਦੇ ਵਿੱਚੋਂ ਅਸੀਂ ਅਗਰ ਪੰਜਾਬ ਦੇ ਕੁਝ ਕਿਰਦਾਰਾਂ ਨੂੰ ਕੱਢ ਦਈਏ ਤਾਂ ਫਿਰ ਉਹ ਵੀ ਜ਼ਿਆਦਤੀ ਵਾਲੀ ਗੱਲ ਹੈ। ਕੁਝ ਲੋਕਾਂ ਨੇ ਮਸਦ ਤਾਰਾ ਸਿੰਘ ਦਾ ਨਾਂ ਜਿਹੜਾ ਹੈ ਉਹ ਅਸੀਂ ਲੈਂਦੇ ਹਾਂ ਔਰ ਉਹਦੀ ਫਿਰ ਦੂਸਰੇ ਪਾਸੋਂ ਵੀ ਇੱਕ ਪੁਆਇੰਟ ਆਫ ਵਿਊ ਆਉਂਦਾ ਹੈ ਕਿ ਨਹੀਂ ਉਹ ਤੇ ਪਤਾ ਨਹੀਂ ਉਹਦੇ ਨਾਲ ਜ਼ਿਆਦਤੀਆਂ ਹੋਈਆਂ ਜਾਂ ਕੀ ਹੋਇਆ। ਲੇਕਿਨ ਬਹਰਹਾਲ ਜਿਹੜੇ ਇੰਤਹਾ ਪਸੰਦ ਸਨ ਦੋਵਾਂ ਪਾਸੇ, ਮੈਂ ਕਿਸੇ ਇੱਕ ਪਾਸੇ ਨਹੀਂ ਕਵਾਂਗਾ, ਹੂੰ। ਸਾਨੂੰ ਹੁਣ ਖੁੱਲੇ ਦਿਲ ਨਾਲ ਤਸਲੀਮ ਕਰਨਾ ਚਾਹੀਦਾ ਹੈ ਕਿ ਉਹਨਾਂ ਦਾ ਇੱਕ ਰੋਲ ਮੌਜੂਦ ਸੀ। ਅੱਛਾ, ਇੱਕ ਹੋਰ ਗੱਲ ਭੱਟੀ ਜੀ ਸਾਹਿਬ, ਜੀ। ਇੱਕ ਗੱਲ ਮੈਂ ਉਹਦੇ ਤੇ ਇਜ਼ਾਫਾ ਕਰਾਂਗਾ। ਕੁਝ ਐਸੇ ਲੋਕ ਸਨ ਜਿਨ੍ਹਾਂ ਦੇ ਜ਼ਿੰਮੇ ਇਹ ਕੰਮ ਲਾਇਆ ਗਿਆ ਕਿ ਉਹਨਾਂ ਸਰਹੱਦੀ ਇਲਾਕਿਆਂ ਵਿੱਚ ਲੋਕਾਂ ਦੇ ਜਾਨੋ ਮਾਲ ਦੀ ਹਿਫਾਜ਼ਤ ਕਰਨੀ ਹੈ, ਜਿਹਦੇ ਵਿੱਚ ਸਾਡੇ ਫਿਰ ਮਾਸ਼ਾਅੱਲਾ ਫੀਲਡ ਮਾਰਸ਼ਲ ਬ੍ਰਿਗੇਡ ਜਨਰਲ ਅਯੂਬ ਵੀ ਸ਼ਾਮਲ ਸਨ। ਔਰ ਉਹ ਇੰਤਜ਼ਾਮੀਆ, ਚਾਹੇ ਉਹ ਉਸ ਵਕਤ ਦਾ ਜਿਹੜਾ ਹੈ ਉਹ ਫੌਜ ਦੇ ਜਿਹੜੇ ਲੋਕ ਸਨ ਉਹ ਸਨ ਜਾਂ ਜਿਹੜੇ ਮੁਤਲਕਾ ਦਸਤੇ ਸਨ, ਸਿਵਲ ਇੰਤਜ਼ਾਮੀਆ ਸੀ ਜਾਂ ਪੁਲਿਸ ਸੀ, ਉਹ ਸਾਰੇ ਬਹੁਤ ਬੁਰੇ ਤਰੀਕੇ ਨਾਲ ਨਾਕਾਮ ਹੋਏ ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ। ਅੱਛਾ ਇਕਬਾਲ ਸਾਹਿਬ, ਅਸੀਂ ਆਪਣੀ ਅੱਜ ਦੀ ਗੱਲ ਜਿਹੜੀ ਇਹਨੂੰ ਇਸ ਪੁਆਇੰਟ ਨਾਲ ਮੁਕਾਉਂਦੇ ਆ ਕਿ ਦੇਖੋ ਇਹ ਤਹਿਕੀਕ ਜਿਹੜੀ ਹੈ ਜਾਰੀ ਰਹਿਣੀ ਚਾਹੀਦੀ ਹੈ, 78 ਵਰ੍ਹਿਆਂ ਤੋਂ ਜਾਰੀ ਰਹਿਣੀ ਚਾਹੀਦੀ ਹੈ, ਔਰ ਇਹਦੇ ਜਿੰਨੇ ਪਹਿਲੂ ਸਾਹਮਣੇ ਆਉਣ ਅਸੀਂ ਇਹਨੂੰ ਜਿੰਨਾ ਸਮਝ ਸਕੀਏ ਇਹ ਓਨਾ ਹੀ ਅੱਛਾ ਹੈ। ਜਿਵੇਂ ਤੁਸੀਂ ਕਿਹਾ ਕਿ ਅਸੀਂ ਆਪਣੇ ਪੁਰਖਿਆਂ ਦੇ ਹਾਂਜੀ, ਕੁਰਬਾਨੀਆਂ ਮੈਂ ਤੁਹਾਡੀ ਇਸ ਗੱਲ ਤੇ ਭੱਟ ਸਾਹਿਬ ਇੱਕ ਗੱਲ ਮੈਂ ਅੱਗੇ ਕਰਨਾ ਚਾਹਨਾ ਕਿ ਹੁਣ ਇਹ ਵੇਖ ਕਿ ਅਸੀਂ ਇਸ ਸਵਾਲ ਨੂੰ ਇਹ ਵੀ ਐਡਰੈਸ ਕਰਨਾ ਬੜਾ ਜ਼ਰੂਰੀ ਹੈ ਕਿ ਜਿਹੜਾ ਅੱਜ ਬਹੁਤ ਜਗ੍ਹਾ ਤੇ ਪੁੱਛਿਆ ਵੀ ਜਾਂਦਾ ਹੈ ਕਿ ਜੀ ਇਹ ਤੇ ਪੰਜਾਬੀਆਂ ਨੇ ਪੰਜਾਬੀਆਂ ਨੂੰ ਮਾਰਿਆ ਤੇ ਹੂੰ। ਇਹਦਾ ਹੋਰ ਤੇ ਕੋਈ ਜ਼ਿੰਮੇਦਾਰ ਹੈ ਹੀ ਕੋਈ ਨਹੀਂ, ਤੁਸੀਂ ਕਿਸੇ ਹੋਰ ਤੇ ਉਲਾਮਾ ਕਿਉਂ ਦਿੰਦੇ ਹੋ, ਕਿਸੇ ਹੋਰ ਨੂੰ ਜ਼ਿੰਮੇਦਾਰ ਕਿਉਂ ਕਹਿੰਦੇ ਹੋ? ਇਹ ਬਹੁਤ ਜ਼ਰੂਰੀ ਹੈ। ਦੇਖੋ ਗੱਲ ਇਹ ਵੇ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੇ ਪੁਰਅਮਨ ਰਹਿ ਰਹੇ ਸਨ, ਇਸ ਪੁਆਇੰਟ ਦੇ ਉੱਤੇ ਇਸ ਮਕਾਮ ਦੇ ਉੱਤੇ ਕਿਹੜੇ ਹਾਲਾਤ ਲੈ ਕੇ ਆਏ, ਉਹਦੇ ਵਿੱਚ ਪੰਜਾਬੀ ਮੈਂ ਸਮਝਦਾ ਵਾਂ ਕਿ ਜ਼ਾਹਿਰ ਫਸਾਦਾਤ ਚ ਪੰਜਾਬੀ ਸ਼ਾਮਲ ਸਨ, ਲੇਕਿਨ ਇਹਦੇ ਅਸਬਾਬ ਦਾ ਇਹਦਾ ਕਾਰਨ ਬਣਨ ਦਾ ਜਿਹੜਾ ਹੈ ਉਹ ਪੰਜਾਬੀ ਉਹਦੇ ਚ ਬੜੇ ਘੱਟ ਸਨ, ਪੰਜਾਬੀ ਉਹਦੇ ਵਿੱਚ ਨਹੀਂ ਸਨ। ਮਸਲਨ ਇਹਦੇ ਵਿੱਚ ਜਿਸ ਤਰ੍ਹਾਂ ਅਸਾਂ ਕਿਹਾ ਕਿ ਕੋਲੋਨਾਈਜ਼ਰ ਨੇ ਨੌਬਾਦਿਆਤਕਾਰ ਸਨ ਜਿਹੜੇ ਹਾਕਮ ਸਨ ਅੰਗਰੇਜ਼, ਜਿਸ ਤਰ੍ਹਾਂ ਅਸਾਂ ਕਿਹਾ ਕਿ ਜਿਹੜੇ ਹਾਕਮ ਅੰਗਰੇਜ਼ ਸਨ ਉਹਨਾਂ ਦੀ ਗਫਲਤ ਤੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੀ ਜਾਨ ਦੀ ਹਿਫਾਜ਼ਤ ਕਰਨ ਦਾ ਬੰਦੋਬਸਤ ਨਾ ਕੀਤਾ। ਫਿਰ ਜਿਹੜੀਆਂ ਦੋਵਾਂ ਪਾਸੇ ਸਿਆਸੀ ਜਮਾਤਾਂ ਸਨ ਉਹਨਾਂ ਵਿੱਚ ਕੋਈ ਆਗੂ, ਕੋਈ ਸਿਰ ਕੱਢਵਾਂ ਬੰਦਾ ਪੰਜਾਬ ਦਾ ਹੈ ਸੀ? ਇਹ ਬਹੁਤ ਵੱਡਾ ਸਵਾਲ ਹੈ। ਕਿਆ ਦੋਵਾਂ ਪਾਸੇ ਸੋਚਿਆ ਗਿਆ ਕਿ ਪੰਜਾਬ ਵਾਲਿਆਂ ਨੂੰ ਕਿਸ ਤਰ੍ਹਾਂ ਜਿਹੜਾ ਹੈ ਮਹਿਫੂਜ਼ ਰੱਖਣਾ ਹੈ? ਲਿਹਾਜ਼ਾ
ਇਹ ਜਿਹੜੇ ਹਾਲਾਤ ਪੈਦਾ ਹੋਏ, ਜਿਹੜੀ ਨਫ਼ਰਤ ਦੀ ਫਜ਼ਾ ਪੈਦਾ ਕੀਤੀ ਗਈ, ਇਹਦੇ ਵਿੱਚ ਪੰਜਾਬੀਆਂ ਦਾ ਤਾਂ ਕੋਈ ਕਸੂਰ ਨਹੀਂ ਸੀ। ਇੱਕ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਉਹ ਇਹ ਹੈਗੀ ਏ ਕਿ ਜਿਹੜਾ ਹੋਣਾ ਸੀ ਉਹ ਹੋ ਗਿਆ। ਸਾਨੂੰ ਉਹਦੇ ਤੇ ਖੋਜ ਜ਼ਰੂਰ ਕਰਨੀ ਚਾਹੀਦੀ ਏ, ਸਾਨੂੰ ਉਹ ਯਾਦ ਵੀ ਰੱਖਣਾ ਚਾਹੀਦਾ ਹੈ, ਆਪਣੇ ਵੱਡਿਆਂ ਵਡੇਰਿਆਂ ਦੀਆਂ ਕੁਰਬਾਨੀਆਂ ਵੀ ਯਾਦ ਰੱਖਣੀਆਂ ਚਾਹੀਦੀਆਂ ਨੇ। ਲੇਕਿਨ ਇਹ ਸਾਰੇ ਮਾਮਲੇ ਨੂੰ ਤੋਂ ਹੁਣ ਸਾਨੂੰ ਅੱਗੇ ਵਧਣਾ ਚਾਹੀਦਾ ਹੈ, ਔਰ ਮੇਰੇ ਖਿਆਲ ਨਾਲ ਪਿਆਰ ਮੁਹੱਬਤ ਦੀ ਫਿਜ਼ਾ ਜਿਹੜੀ ਹੈਗੀ ਏ ਉਹਨੂੰ ਐਨਕਰੇਜ ਕਰਨ ਵਾਸਤੇ ਸਾਡੇ ਦੋਵਾਂ ਪਾਸੇ ਦੇ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਬੜੀ ਬੜੀ ਸੋਹਣੇ ਪਾਸੇ ਤੁਸੀਂ ਗੱਲ ਲੈ ਕੇ ਜਾ ਰਹੇ ਹੋ, ਬੜੀ ਅੱਛੀ ਤੁਸੀਂ ਗੱਲ ਕੀਤੀ ਏ। ਦੇਖੋ ਹੁਣ ਅੱਗੇ ਵੇਖਣਾ ਹੈ ਨਾ, ਇੱਕ ਤੇ ਤਬਕਾ ਉਹ ਏ ਜਿਹੜਾ ਹਾਲ ਹੀ ਜਿਸ ਵੇਲੇ ਵੀ ਗੱਲ ਸ਼ੁਰੂ ਕਰਦੇ ਲੋਕ ਕਹਿੰਦੇ ਜੀ ਵੰਡ ਹੋਈ, ਮਾੜਾ ਹੋਇਆ, ਇਹ ਹੋ ਗਿਆ, ਉਹ ਹੋ ਗਿਆ, ਪਾਕਿਸਤਾਨ ਕਿਉਂ ਬਣ ਗਿਆ। ਗੱਲ ਇਹ ਵੀ ਭੱਟੀ ਸਾਹਿਬ ਕਿ ਇਹ ਤੇ ਰੱਬ ਦੀ ਨਿਮਤ ਤੇ ਮੁਲਕ ਜਿਹੜਾ ਸਾਨੂੰ ਮਿਲਿਆ ਹੈ ਹੁਣ, ਬਹੁਤ ਵੱਡੀ ਇਹ ਜਿਹੜੀ ਸਾਡੀ ਵਾਦੀਏ ਸਿੰਧ ਦੀ ਤਹਿਜ਼ੀਬ ਏ, ਜਿਹੜੀ ਪੰਜ ਦਰਿਆਵਾਂ ਦੀ ਧਰਤੀ ਏ, ਇਹਦੇ ਅਸੀਂ ਹੁਣ ਆਪ ਮੁਖਤਾਰ ਹਾਂ। ਜੇ ਇਹ ਕੁਝ ਹੋਰ ਹੁੰਦਾ ਤੇ ਜੋ ਕੁਝ ਤੁਸੀਂ ਨਾਲ ਪੜੋਸੀ ਮੁਲਕ ਦੇ ਵਿੱਚ ਹੋ ਰਿਹਾ ਹੈ, ਠੀਕ ਹੈ, ਸਾਡਾ ਇੱਕ ਹਿੱਸਾ ਜਿਹੜਾ ਇਸ ਪੰਜ ਦਰਿਆਵਾਂ ਦੀ ਧਰਤੀ ਦਾ ਉਹ ਉੱਥੇ ਰਹਿ ਗਿਆ ਪਰਲੇ ਪਾਸੇ, ਔਰ ਪੰਜਾਬ 'ਚ ਵੰਡੀ ਪੈ ਗਈ। ਲੇਕਿਨ ਜੋ ਸੂਰਤ ਹਾਲ ਹੈ ਤੁਸੀਂ ਉਹਦੇ ਵਿੱਚ ਬੜੇ ਆਰਾਮ ਨਾਲ ਅੰਦਾਜ਼ਾ ਕਰ ਸਕਦੇ ਹੋ ਕਿ ਇਸ ਵੇਲੇ ਕਿਹੜੇ ਇਲਾਕੇ ਦੇ ਲੋਕਾਂ ਦੀ ਸਾਡੇ ਉੱਤੇ ਬਾਲਾਦਸਤੀ ਹੋਣੀ ਸੀ। ਸਾਡੀ ਜ਼ੁਬਾਨ ਤੇ ਹੁਣ ਵੀ ਸਾਡੇ ਕੋਲ ਨਹੀਂ, ਲੇਕਿਨ ਉਸ ਤੋਂ ਬਾਅਦ ਤੇ ਸਾਡਾ ਕੁਝ ਵੀ ਸਾਡੇ ਕੋਲ ਨਹੀਂ ਸੀ ਹੋਣਾ। ਇਸ ਵਾਸਤੇ ਸਾਨੂੰ ਇਹਦੇ ਤੇ ਰੱਬ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਕਿ ਜਿਹੜਾ ਮੁਲਕ ਬਣ ਗਿਆ। ਲੇਕਿਨ ਅੱਗੇ ਰਸਤਾ ਬਹੁਤ ਸਿੱਧਾ ਹੈ। ਪੰਜਾਬੀਆਂ ਨੂੰ ਨਾ ਤੇ ਅਫਸੋਸ ਕਰਨਾ ਛੱਡਣਾ ਚਾਹੀਦਾ ਹੈ ਆਪਣੇ ਇਸ ਕਤਲਾਮ ਦਾ, ਇਸ ਵਾਕੇ ਦਾ, ਤੇ ਅੱਗੇ ਦਾ ਰਸਤਾ ਬਿਲਕੁਲ ਸਾਦਾ ਹੈ। ਜੇ ਵੰਡ ਪਈ ਏ ਪੰਜਾਬ ਦੇ ਦਰਮਿਆਨ ਤੇ ਐਸੇ ਇਕਦਾਮਾਤ ਕੀਤੇ ਜਾਣ ਕਿ ਮੁਲਕ ਤੇ ਜ਼ਾਹਿਰ ਹੈ ਆਪਣੀ ਜਗ੍ਹਾ ਤੇ ਮੌਜੂਦ ਨੇ, ਲੇਕਿਨ ਇਹ ਜਿਹੜੀ ਵੰਡ ਏ ਇਹਦੇ ਅਸਰਾਤ ਘੱਟ ਤੋਂ ਘੱਟ ਹੋ ਜਾਣ। ਮੈਂ ਇਹਦੇ 'ਚ ਇੱਕੋ ਗੱਲਾਂ ਕਰਾਂ ਦਾ ਮਸਲਨ ਇਹ ਕਿ ਆਪਸ ਦੇ ਵਿੱਚ ਤੁਸੀਂ ਲੋਕਾਂ ਦਾ ਲਾਂਘਾ, ਮੇਲ ਜੋਲ, ਆਉਣ ਜਾਣ ਉਹ ਜ਼ਿਆਦਾ ਕਰੋ। ਸੌਖਾ ਜਿਸ ਕਰੋ। ਤਰ੍ਹਾਂ ਹੁਣ ਤੁਸੀਂ ਦਰਬਾਰ ਹਕੂਮਤਾਂ ਸਾਹਿਬ ਤਰੀਕੇ ਸੌਖਾ ਰਾਹਦਾਰੀ ਕਰੋ। ਬਣਾਈਏ, ਜੀ ਹਾਂ। ਇਸ ਤਰ੍ਹਾਂ ਦੀ ਰਾਹਦਾਰੀ ਜਿਹੜੀ ਹੈ ਇਕਨੋਮਿਕ ਮਸਲਿਆਂ ਵਿੱਚ ਵੀ ਬਣਾਓ। ਮਸਲਨ ਇਕਨੋਮਿਕ ਜ਼ੋਨ ਸਾਂਝੇ ਬਣਾਓ, ਦੋਵੇਂ ਪਾਸੇ ਪੰਜਾਬ ਦੇ ਉੱਧਰ ਵੀ ਲੋਕ ਆਉਣ, ਬਗੈਰ ਵੀਜ਼ੇ ਤੇ ਆਉਣ, ਕਿਸੇ ਦੇ ਆਰਾਮ ਦੇ ਨਾਲ ਆਪਣੀ ਆਈਡੀ ਵਿਖਾ ਕੇ ਆਉਣ, ਫਿਰ ਵਾਪਸ ਚਲੇ ਜਾਣ। ਇੱਧਰ ਤੇ ਲੋਕ ਵੀ ਆਉਣੇ ਹੈ ਸੀ ਮਨਸੂਬਾ, ਲੇਕਿਨ ਉਹ ਇਹ ਨਫ਼ਰਤਾਂ ਦੀ ਨਜ਼ਰ ਹੋ ਜਾਂਦੇ ਨੇ। ਸਾਰੇ ਪੰਜਾਬ 'ਚ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ। ਫਿਰ ਸਾਡੀਆਂ ਫਿਲਮਾਂ ਅੱਗੇ ਵੀ ਇਕੱਠੀਆਂ ਬਣ ਰਹੀਆਂ ਨੇ, ਅੱਗੋਂ ਵੀ ਸਾਨੂੰ ਚਾਹੀਦਾ ਹੈ ਕਿ ਸਕਾਫਤੀ ਪ੍ਰੋਗਰਾਮ, ਫਿਲਮਾਂ, ਡਰਾਮੇ ਰਲ ਕੇ ਬਣਾਈਏ, ਇੱਕ ਦੂਜੇ ਕੋਲ ਆਵੀਏ ਜਾਵੀਏ, ਫਿਲਮਾਂ ਟੂਰਿਜ਼ਮ ਦੀ ਖੁੱਲੇ। ਗੱਲ ਤੁਸੀਂ ਛੇੜ ਦਿੱਤੀ ਏ ਤੇ ਇਹ ਹੁਣੇ ਹੀ ਬਸ ਤਾਜ਼ਾ ਤਾਜ਼ਾ ਇੱਕ ਐਪੀਸੋਡ ਗੁਜ਼ਰਿਆ ਹੈਗਾ ਉੱਥੇ। ਇੱਕ ਇੱਕ ਪੰਜਾਬੀ ਉੱਥੇ ਦਾ ਹੈ ਵੇ ਦਿਲਜੀਤ ਦੋਸਾਂਝ, ਉਹਨੇ ਬੜੀ ਸੋਹਣੀ ਫਿਲਮ ਇੱਕ ਬਣਾਈ ਜਿਹਦੇ ਵਿੱਚ ਇੱਕ ਪਾਕਿਸਤਾਨੀ ਅਦਾਕਾਰਾ ਜਿਹੜੀ ਉਹ ਵੀ ਸ਼ਾਮਿਲ ਸੀ, ਤੇ ਉਸ ਫਿਲਮ ਨੂੰ ਉਹਨਾਂ ਉੱਥੇ ਲੱਗਣ ਨਹੀਂ ਦਿੱਤਾ। ਯਾਨੀ ਇੰਜ ਤੇ ਅਗਰ ਤੁਸੀਂ ਕੰਮ ਜਾਰੀ ਰੱਖੋਗੇ ਤੇ ਇਹ ਪਿਆਰ ਮੁਹੱਬਤ ਦੀ ਫਿਜ਼ਾ ਕਿਵੇਂ ਕਾਇਮ ਹੋਏਗੀ? ਨਹੀਂ, ਇਹ ਗੱਲ ਠੀਕ ਹੈ, ਔਰ ਮੈਂ ਬੜਾ ਖੁਸ਼ ਹਾਂ ਕਿ ਉਹਦੇ ਤੇ ਵਜ਼ੀਰ ਆਲਾ ਪੰਜਾਬ ਜਿਹੜਾ ਚੜ੍ਹਦੇ ਪੰਜਾਬ ਦਾ, ਉਹਨੇ ਗੱਲ ਵੀ ਕੀਤੀ ਹੈ। ਦੇਖੋ ਦੋਹਾਂ ਪਾਸੇ ਉੱਥੇ ਤੇ ਹੋਰ ਹੀ ਮਸਾ ਹੈ ਨਾ। ਉੱਥੇ ਤੇ ਜਿਹੜੀ ਹਕੂਮਤ ਹੈ, ਉਹ ਹਕੂਮਤ ਦਾ ਤੇ ਹਰ ਵੇਲੇ ਇਹ ਦਿਲ ਕਰਦਾ ਹੈ ਕਿ ਨਫ਼ਰਤ ਜਿੰਨਾ ਚਿਰ ਇਹ ਭਾਂਬੜ ਬਲਦੇ ਰਹਿਣ ਦੇ, ਉਹਨਾਂ ਚਿਰ ਉਹਨਾਂ ਦਾ ਜਿਹੜਾ ਇਕਤਦਾਰ ਹੈ, ਰਾਜ, ਉਹ ਕਾਇਮ ਰਵੇ ਨਾ। ਪਰਲੇ ਪਾਸੇ ਮੋਦੀ ਹਕੂਮਤ ਦੀ ਗੱਲ ਕਰ ਰਿਹਾ ਮੈਂ ਜੀ ਹਾਂ। ਸਿੱਧੀ ਗੱਲ। ਜੀ ਹਾਂ। ਸਾਡੇ ਪਾਸੇ ਵੀ ਇੱਕ ਤਬਕਾ ਹੈ ਵੀ ਜਿਹੜਾ ਸਮਝਦਾ ਹੈ ਕਿ ਇਹਦੇ ਚ ਮਤਲਬ ਹੈ ਕਿ ਅਮਨ ਨਹੀਂ ਹੋਣਾ ਇਹਦੇ ਚਾਹੀਦਾ। ਚ ਬਿਹਤਰੀ ਹੈ। ਆਪਸ ਦੇ ਵਿੱਚ ਲੜਾਈਆਂ ਤੇ ਚਲੋ ਇੰਡੀਆ ਪਾਕਿਸਤਾਨ ਦੇ ਤਨਾਜ਼ੇ ਕਿਹੜੇ ਕੁ ਜਲਦੀ ਖਤਮ ਹੋ ਜਾਣੇ ਨੇ। ਕਮ ਅਜ਼ ਕਮ ਪੰਜਾਬ ਦੇ ਲੋਕਾਂ ਨੂੰ ਤੇ ਤੁਸੀਂ ਇਹ ਮੌਕਾ ਦਿਓ ਕਿ ਅਗਰ ਅੱਜ ਅਗਲੀ ਸਾਡੀ ਨਸਲ, ਦੂਸਰੀ ਨਸਲ ਜਾਂ ਤੀਸਰੀ ਨਸਲ ਆ ਰਹੀ ਹੈ, ਸਾਡੀ ਜ਼ੁਬਾਨ ਇੱਕ ਹੈ, ਸਾਡਾ ਕਲਚਰ ਇੱਕ ਹੈ, ਅਸੀਂ ਤੇ ਆ ਜਾ ਸਕੀਏ, ਇੱਕ ਦੂਜੇ ਨਾਲ ਰਲ ਕੇ ਫਿਲਮ ਬਣਾ ਸਕੀਏ, ਇੱਕ ਦੂਜੇ ਦੇ ਪ੍ਰੋਗਰਾਮ ਦੇਖ ਸਕੀਏ। ਅੱਜ ਵੀ ਸਾਡੇ ਅੰਦਰ ਜਿਹੜੇ ਅਫਸੋਸ ਔਰ ਦੁੱਖ ਨੇ, ਉਹਨਾਂ ਦਾ ਕੋਈ ਮਦਾਵਾ ਹੋਵੇ। ਜੀ ਹਾਂ। ਇਕਬਾਲ ਸ਼ਾਹਿਦ ਸਾਹਿਬ, ਤੁਹਾਡੀ ਇਸ ਗੱਲ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਜਿਹੜਾ ਉਹਦਾ ਇਖਤਤਾਮ ਕਰਨੇ ਆ। ਔਰ ਮੇਰਾ ਖਿਆਲ ਹੈ ਕਿ ਅਸੀਂ ਇਸ ਕਿਸਮ ਦੇ ਪ੍ਰੋਗਰਾਮ ਔਰ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਨੇ ਜਾਰੀ ਰੱਖਾਂ, ਤੇ ਅਸੀਂ ਆਪਣੇ ਦੋਸਤਾਂ ਨੂੰ ਇਹ ਕਹਿੰਦੇ ਹਾਂ ਕਿ ਅਗਰ ਇਸ ਮੌਜੂ ਤੇ ਜਾਂ ਕਿਸੇ ਵੀ ਮੌਜੂ ਤੇ ਕੋਈ ਤੁਹਾਡਾ ਆਪਣਾ ਖਿਆਲ ਹੈ, ਕੋਈ ਵਿਚਾਰ ਹੈ, ਤੇ ਉਹ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਔਰ ਥੱਲੇ ਕਮੈਂਟ 'ਚ ਲਿਖੋ ਤਾਂ ਕਿ ਅਸੀਂ ਉਹਨੂੰ ਡਿਸਕਸ ਕਰਨ ਦੀ ਪੋਜੀਸ਼ਨ 'ਚ ਹੋਈਏ। ਬਹੁਤ ਸ਼ੁਕਰੀਆ। ਖੁਦਾ ਹਾਫਿਜ਼।